ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਭ ਤੱਕ ਪਹੁੰਚਾਇਆ ਚਿਕਾਗੋ ਪੀਜ਼ਾ ਵਿਦ ਟਵਿਸਟ ਜੋ ਹਰ ਇੱਕ ਤਰ੍ਹਾਂ ਦਾ ਪੀਜ਼ਾ ਬਣਾਉਂਦੇ ਨੇ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਸੋਢੀ ਸਿੰਘ ਸੈਕਰਾਮੈਂਟੋ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮਾਉਂਟ, ਅਸ਼ਾਨਜੀਤ ਸਿੰਘ ਕਲੋਟੀ ਜੂਬਾ ਸਿਟੀ, ਗੁਰਦੀਪ ਸਿੰਘ ਬਿਰਦੀ ਕਲੋਵਸ, ਬਹਾਦਰ ਸਿੰਘ ਗਿੱਲ ਪੋਲਰ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਜਿਨ੍ਹਾਂ ਦਾ ਫੋਨ ਨੰਬਰ 4082722500। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਮਿਹਰਬਾਨੀ। ਅਤੇ ਜੀ ਕੱਲ੍ਹ ਆਪਾਂ ਗੱਲ ਕੀਤੀ ਸੀਗੀ ਮਹਾਗਠਜੋੜ ਹੋਣਾ ਸੀ ਪੰਜਾਬ ਦੇ ਵਿੱਚ, ਅਤੇ ਉਹਦੇ ਵਿੱਚ ਹੁਣ ਕਈ ਕੁਛ ਹੋਰ ਸਾਹਮਣੇ ਆ ਰਿਹਾ। ਜਿਹੜਾ ਡੈਮੋਕ੍ਰੇਟਿਕ ਅਲਾਇੰਸ ਸੀਗਾ ਉਹਦੇ ਵਿੱਚ ਬੈਂਸ ਭਰਾਵਾਂ ਨੇ ਕੋਈ ਨਾ ਕੋਈ ਬਿਆਨ ਦਿੱਤਾ ਅਤੇ ਹੁਣ ਤਰੇੜਾਂ ਸਾਹਮਣੇ ਆਈਆਂ। ਕਹਿੰਦੇ ਐਕਚੁਅਲੀ ਇਹਨੂੰ ਮਹਾਗਠਜੋੜ ਦਾ ਨਾਮ ਜਿਹੜਾ ਜੀ ਉਹ ਦਿੱਤਾ ਗਿਆ ਸੀ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਟਕਸਾਲੀ ਨੇ ਉਹਨਾਂ ਨੂੰ ਇਸ ਗੱਲ ਦੇ ਉੱਤੇ ਵੀ ਇਤਰਾਜ਼ ਸੀਗਾ ਕਿ ਖਬਰਾਂ ਕਿਉਂ ਲਵਾਈਆਂ ਗਈਆਂ ਨੇ ਕਿ ਟਕਸਾਲੀ ਜਿਹੜੇ ਆ ਉਹ PDA ਦੇ ਝੰਡੇ ਹੇਠ ਜਿਹੜਾ ਜੀ ਉਹ ਆ ਗਏ, ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਝੰਡੇ ਹੇਠ ਜਿਹੜਾ ਜੀ ਉਹ ਆ ਗਏ ਆ। ਇਹ ਅਜੇ ਜਿਹੜੀਆਂ ਗੱਲਾਂ ਬਾਤਾਂ ਚੱਲ ਹੀ ਰਹੀਆਂ। ਤੇ ਦੂਜੇ ਪਾਸੇ ਜਿਹੜੇ ਸਿਮਰਜੀਤ ਸਿੰਘ ਬੈਂਸ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਆ ਜੀ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹ ਆਮ ਆਦਮੀ ਪਾਰਟੀ ਨੂੰ ਇਸ ਗੱਠਜੋੜ ਦਾ ਹਿੱਸਾ ਕਦੀ ਵੀ ਨਹੀਂ ਬਣ ਦੇਣਗੇ ਜੀ। ਔਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਉਹਨਾਂ ਦੀ ਪਾਰਟੀ ਉਹਨਾਂ ਦੀ ਡਿਊਟੀ ਲਾਉਂਦੀ ਆ ਤਾਂ ਉਹ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਖਿਲਾਫ ਚੋਣ ਜਿਹੜਾ ਜੀ ਉਹ ਲੜਨਗੇ। ਇਹ ਦੋ ਅਹਿਮ ਗੱਲਾਂ ਨੇ, ਕਿਉਂਕਿ ਇੱਕ ਤਾਂ ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜੇ ਜੀ ਉਹ ਤਿਆਰੀ ਕਰ ਰਹੇ ਨੇ ਬਠਿੰਡੇ ਤੋਂ, ਉੱਥੇ ਉਹਨਾਂ ਨੇ ਦਫ਼ਤਰ ਵੀ ਖੋਲ੍ਹਿਆ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਦੇ। ਔਰ ਸਿਮਰਜੀਤ ਸਿੰਘ ਬੈਂਸ ਹੋਰੀ ਲਗਾਤਾਰ ਜਿਹੜਾ ਜੀ ਇਹ ਬਿਆਨ ਦੇ ਰਹੇ ਆ ਕਿ ਉਹ ਬਠਿੰਡੇ ਤੋਂ ਚੋਣ ਲੜ ਸਕਦੇ ਨੇ ਔਰ ਉਹ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਖਿਲਾਫ ਜਿਹੜਾ ਜੀ ਉਹ ਚੋਣ ਲੜਨ ਦੇ ਵਿੱਚ ਇੰਟਰਸਟਡ ਨੇ। ਦੂਜੇ ਪਾਸੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਇਹ ਗੱਠਜੋੜ ਹੈ ਇਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਪਾਰਟੀ, ਲੋਕ ਇਨਸਾਫ ਪਾਰਟੀ, ਡਾਕਟਰ ਧਰਮਵੀਰ ਗਾਂਧੀ ਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਜਿਹੜੇ ਜੀ ਉਹ ਸ਼ਾਮਲ ਹੋਏ ਸੀਗੇ। ਉਹਨਾਂ ਨੇ ਤੇ ਟਕਸਾਲੀ ਆਗੂ ਜਿਹੜੇ ਜੀ ਉਹ ਸ਼ਾਮਲ ਹੋਏ ਸੀ। ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਬਿਆਨ ਆਇਆ ਜਿਹਦੇ ਵਿੱਚ ਟਕਸਾਲੀ ਆਗੂਆਂ ਦਾ ਬਿਆਨ ਸੀ ਜਾਂ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਬਿਆਨ ਸੀ, ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਨੇਤਾ ਜਿਹੜੇ ਭਗਵੰਤ ਮਾਨ ਹੋਰਾਂ ਦੇ ਨਾਲ ਗੱਲ ਨਹੀਂ ਕੀਤੀ ਗਈ। ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਹਨਾਂ ਨੇ ਪਾਸੇ ਜਾ ਕੇ ਜਿਹੜਾ ਜੀ ਇਹ ਕਮਰੇ ਦੇ ਵਿੱਚ ਜਿਹੜੀ ਉਹ ਗੱਲ ਕੀਤੀ ਹੋਵੇ। ਉਹਨਾਂ ਨੇ ਕਿਹਾ ਕਿ ਕਿਉਂਕਿ ਜਿਹੜੀ ਲੋਕ ਇਨਸਾਫ ਪਾਰਟੀ ਆ ਉਹਨੇ ਆਮ ਆਦਮੀ ਪਾਰਟੀ ਦੇ ਨਾਲੋਂ ਨਾਤਾ ਤੋੜਿਆ ਸੀ, ਇਸ ਕਰਕੇ ਉਹ ਨਹੀਂ ਚਾਹੁੰਦੇ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਇਸ ਗੱਠਜੋੜ ਦਾ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਜੀ ਉਹ ਇਹਦਾ ਪਾਰਟ ਬਣੇ। ਇਹ ਵੀ ਉਹਨਾਂ ਨੇ ਤਕਰੀਬਨ ਕਲੀਅਰ ਕੀਤਾ ਕਿ 5 ਸੀਟਾਂ ਜਿਹੜੀਆਂ ਜੀ ਲੋਕ ਇਨਸਾਫ ਪਾਰਟੀ ਜਿਹੜੀ ਹੈ ਜੀ ਉਹ ਲੜਨ ਦੇ ਵਾਸਤੇ ਤਿਆਰੀ ਕਰ ਰਹੀ ਆ, ਜਿਹਦੇ ਵਿੱਚ ਲੁਧਿਆਣਾ, ਫਤਿਹਗੜ੍ਹ ਸਾਹਿਬ, ਅਨੰਦਪੁਰ ਸਾਹਿਬ, ਸੰਗਰੂਰ ਤੇ ਅੰਮ੍ਰਿਤਸਰ ਜਿਹੜਾ ਜੀ ਉਹ ਲੋਕ ਸਭਾ ਚੋਣ ਜਿਹੜੀ ਹੈ ਜੀ ਉਹ ਲੜੂਗੀ। ਹੁਣ ਜਿਹੜੀ PDA ਦੀ ਮੀਟਿੰਗ ਹੋਈ ਸੀ ਪਿਛਲੇ ਦਿਨੀ, ਉਹਦੇ ਵਿੱਚ ਤਾਂ ਇਹ ਗੱਲ ਆਖੀ ਗਈ ਕਿ ਅਜੇ ਕੋਈ ਸੀਟਾਂ ਦੇ ਬਾਰੇ ਦੇ ਵਿੱਚ ਗੱਲਬਾਤ ਨਹੀਂ ਹੋਈ। ਲੋਕ ਇਨਸਾਫ ਪਾਰਟੀ ਨੇ ਪਹਿਲਾਂ ਜਿਹੜਾ 5 ਸੀਟਾਂ ਦਾ ਦਾਅਵਾ ਜਿਹੜਾ ਜੀ ਉਹ ਕਰ ਦਿੱਤਾ। ਸੋ ਇਹ ਗੱਠਜੋੜ ਜਿਹੜਾ ਜੀ ਉਹ ਆਉਂਦੇ ਦਿਨਾਂ ਦੇ ਦੌਰਾਨ ਕਿਸ ਪਾਸੇ ਵੱਲ ਨੂੰ ਜਾਂਦਾ ਹੈ ਇਹ ਕਾਫੀ ਜਿਹੜਾ ਜੀ ਵੇਖਣਯੋਗ ਹੋਊਗਾ, ਖਾਸ ਤੌਰ ਦੇ ਉੱਤੇ ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਇਹ ਜਿਹੜੇ ਸਵਾਲ ਉਹਨਾਂ ਨੇ ਉਠਾਏ ਨੇ ਉਹਦੇ ਤੋਂ ਬਾਅਦ ਜੀ ਬੜਾ ਕੁਛ ਹੋਊਗਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ। ਅਤੇ ਅੱਗੇ ਗੱਲ ਕਰਦੇ ਹਾਂ ਕਿ ਇੱਕ ਲੜਕੀ ਗਈ ਸੀਗੀ ਪੰਜਾਬ ਦੇ ਵਿੱਚ, ਉਹਨੇ ਵਿਆਹ ਕਰਵਾ ਲਿਆ ਸੀਗਾ ਮਿੱਠੂ ਵਾਲੀ ਗੱਲ ਜੇ ਕਰੀਏ ਤਾਂ, ਅਤੇ ਹੁਣ ਉਹ ਜਿਹੜੇ ਮੁਜਰਮ ਠਹਿਰਾਏ ਗਏ ਸੀ ਉਹ ਭਾਰਤ ਹਵਾਲੇ। ਐਕਚੁਅਲੀ ਵਿਸ਼ਵ ਪੱਧਰ ਦੇ ਉੱਤੇ ਚਰਚਾ ਦਾ ਵਿਸ਼ਾ ਜਿਹੜਾ ਜੀ ਇਹ ਬਣਿਆ ਸੀਗਾ ਕਤਲ ਕਾਂਡ, ਜਿਹੜਾ ਅਣਖ ਲਈ ਕੀਤਾ ਗਿਆ ਕਤਲ ਜਿਹੜਾ ਜੀ ਉਹ, ਜਿਹੜਾ ਕਿ ਉਹਨਾਂ ਮੁਲਕਾਂ ਦੇ ਵਿੱਚ ਉਹਨੂੰ ਇਹ ਹਮੇਸ਼ਾ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣਦਾ ਜਦੋਂ ਤਾਂ ਭਾਈਚਾਰੇ ਦੀ ਆਪਣੀ ਗਿਣਤੀ ਜਿਹੜੀ ਜੀ ਉਹ ਵਧੀ ਹੈ। ਕਈ ਇਸ ਤਰ੍ਹਾਂ ਦੇ ਮਰਡਰ ਜਿਹੜੇ ਆ ਜੀ ਉਹ ਹੋਏ ਆ, ਪਰ ਇਹ ਕਤਲ ਕਾਂਡ ਨੇ ਬਹੁਤ ਵੱਡੀਆਂ ਸੁਰੱਖੀਆਂ ਜਿਹੜੀਆਂ ਜੀ ਉਹ ਬਟੋਰੀਆਂ ਸੀਗੀਆਂ ਵਿਸ਼ਵ ਪੱਧਰ ਦੇ ਉੱਤੇ। ਔਰ ਇੰਟਰਨੈਸ਼ਨਲ ਮੀਡੀਆ ਜਿਹੜਾ ਸੀਗਾ ਜੀ ਉਹਨੇ ਇਸ ਸਾਰੇ ਕਾਂਡ ਨੂੰ ਜਿਹੜਾ ਜੀ ਉਹ ਕਵਰ ਕੀਤਾ ਸੀਗਾ। ਜੱਸੀ ਕਤਲ ਕਾਂਡ ਦੇ ਨਾਮ ਦੇ ਨਾਲ ਇਹ ਬਹੁਤ ਚਰਚਿਤ ਜਿਹੜਾ ਜੀ ਉਹ ਰਿਹਾ। ਹੁਣ ਇਹਦੇ ਵਿੱਚ ਇੱਕ ਜਿਹੜਾ ਜੀ ਟਰਨਿੰਗ ਪੁਆਇੰਟ ਨਵਾਂ ਜਿਹੜਾ ਜੀ ਉਹ ਆਇਆ ਕਿ ਕੈਨੇਡਾ
ਦੇ ਵਿੱਚ ਜਿਹੜਾ ਜੀ ਸੁਪਰੀਮ ਕੋਰਟ ਨੇ ਜਿਹੜਾ ਦਸੰਬਰ ਮਹੀਨੇ ਦੇ ਵਿੱਚ ਫੈਸਲਾ ਦਿੱਤਾ ਸੀ, ਉਹਦੇ ਤਹਿਤ ਜਿਹੜੀ ਜੱਸੀ ਹੈ ਉਹਦੀ ਮਾਂ ਮਲਕੀਤ ਕੌਰ ਸਿੱਧੂ ਤੇ ਉਹਦਾ ਮਾਮਾ ਸੁਰਜੀਤ ਸਿੰਘ ਵਿਦੇਸ਼ਾ ਨੂੰ ਭਾਰਤ ਦੇ ਹਵਾਲੇ ਜਿਹੜਾ ਜੀ ਉਹ ਕਰ ਦਿੱਤਾ। ਔਰ ਪੰਜਾਬ ਪੁਲਿਸ ਦੀ ਇੱਕ ਟੀਮ ਜਿਹੜੀ ਹੈ ਉਹਨਾਂ ਨੂੰ ਲੈ ਕੇ ਜਿਹੜਾ ਜੀ ਉਹ ਉੱਥੋਂ ਰਵਾਨਾ ਹੋਣ ਦੀ ਖਬਰ ਹੈ ਜਿਹੜੀ। ਔਰ ਪਿਛਲੀ ਵਾਰੀ ਇਹ ਹੋਇਆ ਸੀਗਾ ਕਿ ਜਦੋਂ ਇਹਨਾਂ ਨੂੰ ਹਵਾਲੇ ਕਰ ਦਿੱਤਾ ਗਿਆ ਸੀਗਾ ਪੰਜਾਬ ਪੁਲਿਸ ਦੇ, ਜਿਹੜੀ ਇਹ ਟੀਮ ਲੈ ਕੇ ਆ ਰਹੀ ਸੀ, ਲਾਸਟ ਮਿੰਟ ਦੇ ਉੱਤੇ ਇਹਨਾਂ ਨੂੰ ਜਹਾਜ਼ ਦੇ ਵਿੱਚੋਂ ਫੇਰ ਉਠਾ ਲਿਆ ਗਿਆ ਸੀ, ਕਿਉਂਕਿ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀਗਾ ਜੀ, ਉਸ ਫੈਸਲੇ ਦੇ ਉੱਤੇ ਰਿਵਿਊ ਪਟੀਸ਼ਨ ਜਿਹੜੀ ਹੈ ਜੀ ਉਹ ਪਾ ਦਿੱਤੀ ਜੱਸੀ ਦੇ ਮਾਪਿਆਂ ਦੀ ਤਰਫੋਂ, ਉਹਨਾਂ ਦੇ ਰਿਸ਼ਤੇਦਾਰਾਂ ਨੇ। ਇਹ ਰਿਵਿਊ ਪਟੀਸ਼ਨ ਜਿਹੜੀ ਹੈ ਜੀ ਉਹ ਖਾਰਜ ਹੋਈ। ਖਾਰਜ ਹੋਣ ਕਰਕੇ ਇਹ ਜਿਹੜਾ ਸੀਗਾ ਜੀ ਹਵਾਲਗੀ ਸੰਧੀ ਦੇ ਰਾਹੀਂ ਦੋਵਾਂ ਦੀ ਹਵਾਲਗੀ ਜਿਹੜੀ ਆ ਉਹ ਕੀਤੀ ਗਈ ਆ। ਜੇ ਆਪਾਂ ਡੇਟ ਵਾਈਜ਼ ਚੱਲੀਏ ਤਾਂ 1999 ਦੇ ਵਿੱਚ ਜੱਸੀ ਨੇ ਪੰਜਾਬ ਆ ਕੇ ਆਪਣੇ ਮਾਪਿਆਂ ਦੀ ਮਰਜ਼ੀ ਦੇ ਖਿਲਾਫ ਆਪਣੇ ਨਾਨਕੇ ਪਿੰਡ ਦੇ ਇੱਕ 3 ਵੀਲਰ ਚਲਾਉਣ ਵਾਲੇ ਮਿੱਠੂ ਦੇ ਨਾਲ ਜਿਹੜਾ ਉਹ ਵਿਆਹ ਕਰਵਾ ਲਿਆ ਸੀ। ਮਾਪਿਆਂ ਨੂੰ ਇਹ ਮਨਜ਼ੂਰ ਨਹੀਂ ਸੀਗਾ। ਸਾਲ 2000 ਜੂਨ ਦੇ ਵਿੱਚ ਜਿਹੜੇ ਇੱਥੇ ਭਾੜੇ ਦੇ ਕਾਤਲ ਸੀਗੇ, ਉਹਨਾਂ ਨੇ ਮਿੱਠੂ ਤੇ ਜੱਸੀ ਦੇ ਉੱਤੇ ਜਾਨਲੇਵਾ ਹਮਲਾ ਕੀਤਾ। ਇਹਦੇ ਵਿੱਚ ਜੱਸੀ ਜਿਹੜੀ ਸੀ ਉਹਦੀ ਮੌਕੇ ਤੇ ਮੌਤ ਹੋ ਗਈ ਔਰ ਉਹਦੀ ਧੌਣ ਵੱਢ ਦਿੱਤੀ ਗਈ। ਔਰ ਇਹਦੇ ਵਿੱਚ ਮਿੱਠੂ ਦੇ ਉੱਤੇ ਵੀ ਹਮਲਾ ਕੀਤਾ ਗਿਆ ਸੀ, ਉਸ ਟਾਈਮ ਉਹ ਨਾਲ ਸੀ। ਉਹਨੂੰ ਮਰਿਆ ਸਮਝ ਕੇ ਜਿਹੜੇ ਹਮਲਾਵਰ ਸੀਗੇ ਉਹ ਚਲੇ ਗਏ, ਪਰ ਉਹਦੀ ਜਾਨ ਬਚ ਗਈ। ਉਹ ਸਖਤ ਜ਼ਖਮੀ ਹਾਲਤ ਦੇ ਵਿੱਚ ਜ਼ਰੂਰ ਕਈ ਮਹੀਨੇ ਜਿਹੜਾ ਜੀ ਉਹ ਹਸਪੀਟਲ ਰਿਹਾ। ਜੂਨ 2000 ਦੇ ਵਿੱਚ ਜੁਲਾਈ 2000 ਦੇ ਵਿੱਚ ਮਾਫ ਕਰਨਾ, ਜੱਸੀ ਦੀ ਮਾਂ ਤੇ ਮਾਮੇ ਦੇ ਉੱਤੇ ਦੋਸ਼ ਪੁਲਿਸ ਨੇ ਲਾਏ ਕਿ ਉਹਨਾਂ ਨੇ ਸਾਜ਼ਿਸ਼ ਘੜੀ ਔਰ ਉਹਨਾਂ ਨੇ ਜਿਹੜਾ ਸੀਗਾ ਜੀ ਫੋਨ ਕਰਕੇ ਇੱਥੇ ਜਿਹੜੇ ਪੈਸੇ ਦੇ ਕੇ ਇਹ ਕਤਲ ਕਰਵਾਇਆ। ਮਈ 2002 ਦੇ ਵਿੱਚ ਪੁਲਿਸ ਨੇ ਹਵਾਲਗੀ ਸੰਧੀ ਦੇ ਰਾਹੀਂ ਕੈਨੇਡਾ ਦੀ ਸਰਕਾਰ ਤੱਕ ਪਹੁੰਚ ਕੀਤੀ। 17 ਹੋ ਗਿਆ ਜੀ, 2017 ਇਹਨੂੰ ਸਾਰਾ ਕੁਝ ਜਿਹੜਾ ਜੀ ਉਹ ਚੱਲਦੇ ਆ। ਔਰ ਕੈਨੇਡਾ ਦੀ ਕਿਉਂਕਿ ਮਾਮਲਾ ਸੁਪਰੀਮ ਕੋਰਟ ਤੱਕ ਗਿਆ ਕੈਨੇਡਾ ਦੇ ਵਿੱਚ, ਸੁਪਰੀਮ ਕੋਰਟ ਨੇ ਇਹਨਾਂ ਨੂੰ ਭਾਰਤ ਦੇ ਹਵਾਲੇ ਕਰਨ ਦੇ ਜਿਹੜਾ ਜੀ ਉਹ ਫੈਸਲਾ ਦਿੱਤਾ। ਪਰ ਜਿਹੜੀ ਮੈਂ ਗੱਲ ਕੀਤੀ ਕਿ ਰਿਵਿਊ ਪਟੀਸ਼ਨ ਜਿਹੜੀ ਸੀ ਉਹਦੇ ਕਰਕੇ ਇਹ ਲਾਸਟ ਮਿੰਟ ਦੇ ਉੱਤੇ ਹਵਾਲਗੀ ਸੰਧੀ ਜਿਹੜੀ ਰੁਕ ਗਈ। ਪਰ ਦਸੰਬਰ ਪਿਛਲੇ ਸਾਲ 18 ਦੇ ਵਿੱਚ ਜਿਹੜਾ ਸੀਗਾ ਜੀ ਇਹ ਅਪੀਲ ਖਾਰਜ ਹੋ ਗਈ ਔਰ ਇਹ ਜਿਹੜੀ ਤਰੀਕ ਸੀ ਇਹ ਮਿੱਥੀ ਗਈ 23 ਤਰੀਕ, ਜਿਹੜੀ ਕਿ 23 ਨੂੰ ਹਵਾਲੇ ਜਿਹੜਾ ਜੀ ਉਹ ਕੀਤਾ ਜਾਊਗਾ। ਜੇ ਹਵਾਲੇ ਜਿਹੜਾ ਜੀ ਉਹ ਕਰ ਦਿੱਤਾ ਕਿਉਂਕਿ ਸਾਰੇ ਰਾਹ ਜਿਹੜੇ ਸੁਪਰੀਮ ਕੋਰਟ ਤੱਕ ਇਹਨਾਂ ਦੇ ਬੰਦ ਹੋ ਗਏ। ਤੇ ਹਾਈ ਕੋਰਟ ਦੀਆਂ ਹਦਾਇਤਾਂ ਨੇ ਸਰਕਾਰ ਦੇ ਨਸ਼ਿਆਂ ਸੰਬੰਧੀ ਦਾਅਵੇ ਝੂਠੇ ਕੀਤੇ। ਬਿਲਕੁਲ ਜੀ, ਐਕਚੁਅਲੀ ਅੱਜ ਵੀ ਬੜਾ ਅਹਿਮ ਦਿਨ ਜਿਹੜਾ ਜੀ ਉਹ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਜਿਹੜੇ ਮਾਮਲੇ ਸੀਲਬੰਦ ਲਿਫਾਫਿਆਂ 'ਚ ਪਏ ਆ ਉਹਨਾਂ ਦੇ ਉੱਤੇ ਕੀ ਅੱਗੋਂ ਜਿਹੜੀ ਜੀ ਉਹ ਕਾਰਵਾਈ ਹੁੰਦੀ ਹੈ, ਬੜਾ ਅਹਿਮ ਹੋਊਗਾ ਜੀ। ਅੱਜ ਵੀ ਅੱਗੇ ਤਰੀਕ ਪੈਂਦੀ ਆ ਜਾਂ ਇਹਨੂੰ ਫਰੋਲਿਆ ਜਾਂਦਾ। ਪਿਛਲੇ ਦਿਨੀ ਕੋਈ 1500 ਦੇ ਕਰੀਬ ਜਿਹੜੇ ਵਕੀਲ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ, ਉਹਨਾਂ ਨੇ ਸਾਂਝੇ ਰੂਪ ਦੇ ਵਿੱਚ ਇੱਕ ਜਿਹੜਾ ਜੀ ਲਿਖਤੀ ਰੂਪ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਨੂੰ ਆਖਿਆ ਕਿ ਇਹਨਾਂ ਮਾਮਲਿਆਂ ਦੀ ਸੁਣਵਾਈ ਰੋਜ਼ਾਨਾ ਜਿਹੜੀ ਉਹ ਕੀਤੀ ਜਾਵੇ ਤਾਂ ਕਿ ਇਹ ਜਿਹੜੇ ਸੀਲਬੰਦ ਪਏ ਲਿਫਾਫੇ ਆ ਇਹਨਾਂ ਨੂੰ ਜਿਹੜਾ ਜੀ ਇਹ ਪਤਾ ਲੱਗੇ ਕਿ ਇਹਨਾਂ ਦੇ ਵਿੱਚ ਰਿਪੋਰਟਾਂ ਕੀ ਨੇ। ਬੜੀਆਂ ਅਹਿਮ ਨੇ। STF ਦੇ ਮੁਖੀ ਦੀ ਰਿਪੋਰਟ ਆ ਇਹਦੇ ਵਿੱਚ ਜਿਹੜੇ DGP ਨੇ ਉਹਨਾਂ ਦੀ ਰਿਪੋਰਟ ਜਿਹੜੀ ਆ ਉਹ ਸ਼ਾਮਲ ਹੈ। ਬਹੁਤ ਅਹਿਮ ਨੇ ਰਿਪੋਰਟਾਂ, ਅਜੇ ਤੱਕ ਖੋਲੀਆਂ ਨਹੀਂ ਗਈਆਂ। ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਦਾਅਵੇ ਜਿਹੜੇ ਉਹ ਕੀਤੇ ਸੀਗੇ ਔਰ ਇਹ ਆਖਿਆ ਸੀਗਾ ਜਿਹੜੇ STF ਦੇ ਮੌਜੂਦਾ ਮੁਖੀ ਨੇ ਉਹਨਾਂ ਨੇ ਕਿ ਪੰਜਾਬ ਦੇ ਵਿੱਚ ਸਿਰਫ 10% ਨਸ਼ਾ ਰਹਿ ਗਿਆ ਔਰ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਪੰਜਾਬ 'ਚੋਂ ਨਸ਼ੇ ਦਾ ਖਾਤਮਾ ਲਗਭਗ ਜਿਹੜਾ ਜੀ ਉਹ ਕਰ ਦਿੱਤਾ ਗਿਆ। ਪਰ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਡਬਲ ਬੈਂਚ ਹੈ ਉਹਨੇ ਜਿਹੜੀਆਂ ਹਦਾਇਤਾਂ 25 ਕੀਤੀਆਂ ਨੇ ਸਰਕਾਰ ਨੂੰ, ਉਹਨੇ ਪੋਲ ਜਿਹੜੀ ਹੈ ਜੀ ਉਹ ਖੋਲ ਦਿੱਤੀ ਹੈ ਨਸ਼ਿਆਂ ਦੇ ਮਾਮਲੇ ਦੀ। ਪੰਜਾਬ ਹਰਿਆਣਾ ਹਾਈ ਕੋਰਟ ਦਾ ਇਹ ਬੈਂਚ ਜਿਹੜਾ ਜੀ ਉਹ ਇਹ ਮੰਨਦਾ ਕਿ ਪੰਜਾਬ ਦੇ ਵਿੱਚ ਨਸ਼ੇ ਬਿਲਕੁਲ ਵੀ ਜਿਹੜਾ ਜੀ ਉਹ ਖਤਮ ਨਹੀਂ ਹੋਏ ਔਰ ਇਹ ਵੀ ਜਿਹੜਾ ਇਹਨਾਂ ਹਦਾਇਤਾਂ ਦੇ ਵਿੱਚ ਤਸਕਰਾਂ ਦੇ ਵਿਰੁੱਧ NDPS ਦੇ ਨਾਲ ਹਵਾਲਾ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰਨ। ਇਹ ਖਾਸ ਤੌਰ ਦੇ ਉੱਤੇ ਜਿਹੜੇ ਸਕੂਲ ਵਗੈਰਾ ਨੇ ਉਹਨਾਂ ਦੇ ਬਾਹਰ ਜਿਹੜਾ ਜੀ ਵਰਦੀ ਤੋਂ ਬਿਨਾਂ ਪੁਲਿਸ ਵਾਲੇ ਜਿਹੜੇ ਜੀ ਉਹ ਤਾਇਨਾਤ ਕਰਨ ਦੇ ਹੁਕਮ ਜਿਹੜੇ ਆ ਉਹ ਦਿੱਤੇ ਗਏ ਆ। ਹਾਈ ਕੋਰਟ ਦੇ ਜਸਟਿਸ ਜਿਹੜੇ ਨੇ ਰਾਜੀਵ ਸ਼ਰਮਾ ਤੇ ਹਰਿੰਦਰ ਸਿੰਘ ਸਿੱਧੂ ਹੋਰਾਂ ਨੇ ਜਿਹੜਾ ਜੀ ਇੱਕ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਹੋਇਆਂ ਇਹ ਅਹਿਮ ਹਦਾਇਤਾਂ ਜਿਹੜੀਆਂ ਜੀ ਉਹ ਜਾਰੀ ਕੀਤੀਆਂ। ਇਹਦੇ ਵਿੱਚ ਜਿਹੜੀਆਂ ਕੁਝ ਟਿੱਪਣੀਆਂ ਕੀਤੀਆਂ ਗਈਆਂ ਨੇ ਉਹ ਬੜੀਆਂ ਅਹਿਮ ਨੇ। ਇਹ ਗੱਲ ਆਖੀ ਗਈ ਆ ਕਿ ਹੁਕਮ ਦੇ ਵਿੱਚ ਅਦਾਲਤ ਨੇ ਇਹ ਗੱਲ ਕਹੀ ਆ ਕਿ ਸੂਬੇ ਦੇ ਵਿੱਚ ਕਿਸੇ ਵੀ ਕੀਮਤ ਦੇ ਉੱਤੇ ਚਰਸ, ਹੈਰੋਇਨ ਤੇ ਸਿੰਥੈਟਿਕ ਡਰੱਗ ਵਰਗੇ ਨਸ਼ੇ ਨਹੀਂ ਮਿਲਣੇ ਚਾਹੀਦੇ।
ਅਦਾਲਤ ਨੇ ਸਰਕਾਰ ਨੂੰ ਕਿਹਾ ਹੈ ਕਿ ਉਹ ਨਸ਼ਿਆਂ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਵਾਸਤੇ ਵਿਸ਼ੇਸ਼ ਮੁਹਿੰਮ ਚਲਾਵੇ। ਪੰਜਾਬ ਪੁਲਿਸ ਦੇ ਮੁਖੀ ਨੂੰ ਇਹ ਹਦਾਇਤ ਕੀਤੀ ਗਈ ਹੈ, ਜਿਹੜੀ ਬਹੁਤ ਅਹਿਮ ਹੈ ਜੀ ਇਸ ਸਾਰੇ ਫੈਸਲੇ ਦੀ, ਕਿ ਜਿਹੜੀ STF ਹੈ, ਜਿਹੜੀ ਸਪੈਸ਼ਲ ਟਾਸਕ ਫੋਰਸ ਹੈ, ਉਹਨੂੰ ਤਾਕਤਵਰ ਬਣਾਉਣ ਦੇ ਵਾਸਤੇ ਇਹਦੇ ਢਾਂਚੇ ਨੂੰ ਨਵੇਂ ਸਿਰੇ ਤੋਂ ਤਿਆਰ ਕੀਤਾ ਜਾਵੇ। ਔਰ ਅਦਾਲਤ ਨੇ ਪੁਲਿਸ ਮੁਖੀ ਨੂੰ ਕਿਹਾ ਕਿ ਨਸ਼ਾ ਤਸਕਰਾਂ ਦੇ ਵਿਰੁੱਧ NDPS ਐਕਟ ਦੇ ਤਹਿਤ ਕੇਸ ਦਰਜ ਕਰਨ ਦੇ ਮੌਕੇ ਹਵਾਲਾ ਰੋਕੂ ਕਾਨੂੰਨ ਜਿਹੜਾ ਜੀ ਉਹਦੇ ਤਹਿਤ ਵੀ ਕੇਸ ਦਰਜ ਕੀਤੇ ਜਾਣ। ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਜਿਹੜੀਆਂ ਅਜੇ ਚੋਣਾਂ ਸੀਗੀਆਂ ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਜੀ 4 ਹਫ਼ਤਿਆਂ ਦਾ ਵਾਅਦਾ ਕੀਤਾ ਸੀ, ਔਰ ਇਸੇ ਵਾਅਦੇ ਨੂੰ ਨਿਭਾਉਂਦਿਆਂ ਉਹਨਾਂ ਨੇ STF ਦਾ ਗਠਨ ਕੀਤਾ ਸੀ ਔਰ ਇੱਕ ਅਜਿਹੇ ਆਫਿਸਰ ਲਿਆਂਦੇ ਸਨ ਜਿਨ੍ਹਾਂ ਦੀ ਇਮਾਨਦਾਰੀ ਦੇ ਉੱਤੇ ਕੋਈ ਕਿਸੇ ਨੂੰ ਗਿਲਾ, ਕੋਈ ਸ਼ੱਕ ਪਰੰਤੂ ਨਹੀਂ ਸੀ। ਹਰਪ੍ਰੀਤ ਸਿੰਘ ਸਿੱਧੂ ਹੋਰੀ, ਉਹਨਾਂ ਨੂੰ STF ਦੀ ਕਮਾਂਡ ਸੰਭਾਲੀ ਗਈ। ਬਾਅਦ ਦੇ ਵਿੱਚ ਕੀ ਕਹਾਣੀ ਹੋਈ ਸਭ ਨੂੰ ਜਿਹੜਾ ਜੀ ਉਹ ਪਤਾ ਹੈ। ਹਰਪ੍ਰੀਤ ਸਿੰਘ ਸਿੱਧੂ ਹੋਰੀ STF ਦੇ ਮੁਖੀ ਦੇ ਅਹੁਦੇ ਨਹੀਂ ਹਟਾ ਦਿੱਤੇ ਗਏ, ਬਲਕਿ ਅੱਜ ਕੱਲ ਵਿਹਲੇ ਕਰਕੇ ਜਿਹੜਾ ਜੀ ਉਹ ਸਾਈਡ ਦੇ ਉੱਤੇ ਬਿਠਾਏ ਹੋਏ ਆ। ਬਿਲਕੁਲ ਜੀ, ਫੜਨਗੇ ਕਿਹਨੂੰ? ਆਫਿਸਰ ਤੇ ਜਿਹੜੇ ਲੀਡਰ ਹੈ ਉਹੀ ਤਾਂ ਨਸ਼ਾ ਵੇਚ ਰਹੇ ਆ। ਤੇ ਅੱਗੇ ਆਪਾਂ ਬ੍ਰਹਮਪੁਰਾ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਸੁਖਬੀਰ ਬਾਦਲ ਨੂੰ ਸਿੱਧੀ ਚੁਣੌਤੀ ਦਿੱਤੀ। ਬਿਲਕੁਲ ਜੀ, ਐਕਚੁਅਲੀ ਇਹ ਆ ਕਿ ਲੱਗ ਇਉਂ ਰਿਹਾ ਕਿ ਜਿਹੜੇ ਟਕਸਾਲੀ ਅਕਾਲੀ ਨੇ ਜੀ ਉਹ ਸਿੱਧਮ ਲੜਾਈ ਲੜਨ ਦੇ ਰੌਂ ਦੇ ਵਿੱਚ ਨੇ ਜੀ ਹੁਣ, ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜਾ ਇੱਕ ਬਿਆਨ ਦਿੱਤਾ ਸੀਗਾ ਉਹਦੇ ਤੋਂ ਵਾਹਵਾ ਖਫਾ ਜਿਹੜੇ ਜੀ ਹੋਏ ਨੇ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਜਿੰਨੀ ਦੇਰ ਤੱਕ ਮੈਂ ਪ੍ਰਧਾਨ ਹੈ ਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਸਰਪ੍ਰਸਤ ਨੇ, ਇਹਨਾਂ ਆਗੂਆਂ ਨੂੰ, ਜਿਹਦਾ ਨਾਮ ਉਹਨਾਂ ਨੇ ਲਿਆ ਸੀਗਾ ਰਣਜੀਤ ਸਿੰਘ ਬ੍ਰਹਮਪੁਰਾ, ਅਜਨਾਲਾ ਤੇ ਸੇਖਵਾਂ, ਇਹਨਾਂ ਨੂੰ ਅਕਾਲੀ ਦਲ ਦੇ ਵਿੱਚ ਮੈਂ ਵੜਨ ਨਹੀਂ ਜਿਹੜਾ ਜੀ ਉਹ ਦਊਂਗਾ। ਇਹਦੇ ਉੱਤੇ ਆਪਣਾ ਪ੍ਰਤੀਕਰਮ ਜਿਹੜਾ ਜੀ ਉਹ ਤਿੱਖਾ ਦਿੰਦਿਆਂ ਹੋਇਆ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਜਿਹੜੀ ਜੀ ਉਹ ਗੱਲ ਕੀਤੀ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਉਸ ਦਲ ਦੇ ਵਿੱਚ ਕੌਣ ਜਾਣਾ ਚਾਹੂਗਾ ਜਿਹਦੇ ਉੱਤੇ ਲੋਕ ਜਿਹੜਾ ਜੀ ਉਹ ਗੰਦ ਸੁੱਟਦੇ ਆ। ਉਹਨਾਂ ਨੇ ਇੱਥੋਂ ਤੱਕ ਜਿਹੜਾ ਜੀ ਇਹ ਕਹਿ ਦਿੱਤਾ ਕਿ ਉਸ ਬੰਦੇ ਦੇ ਸਵਾਲ ਦਾ ਜਵਾਬ ਕਿਉਂ ਦੇਣਾ ਜਿਹਨੂੰ ਇਹ ਨਹੀਂ ਪਤਾ ਕਿ ਉਹਦਾ ਪਿਤਾ ਕੌਣ ਹੈ, ਕਿਉਂਕਿ ਇਹ ਚਰਚਾ ਦਾ ਵਿਸ਼ਾ ਜਿਹੜਾ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਬਿਆਨ ਬਣਦੇ ਰਹੇ ਆ ਕਿ ਮੇਰੇ ਪਿਤਾ ਸਮਾਨ। ਕਿਉਂਕਿ ਜਦੋਂ ਪਹਿਲਾਂ ਇੱਕ ਵਾਰੀ ਉਹਨਾਂ ਨੇ ਮੁਕਤਸਰ ਦੀ ਰੈਲੀ ਦੇ ਵਿੱਚ ਇਹ ਗੱਲ ਕਹੀ ਸੀ ਤੇ ਪਟਿਆਲੇ ਦੇ ਵਿੱਚ ਜਦੋਂ ਰੈਲੀ ਕੀਤੀ ਉੱਥੇ ਵੀ ਇਹ ਉਹਨਾਂ ਦੇ ਮੂੰਹ ਦੇ ਵਿੱਚੋਂ ਜਿਹੜੀ ਉਹ ਟੰਗ ਸਲਿਪ ਹੋ ਗਈ ਸੀਗੀ, ਜਿਹਦੇ ਕਰਕੇ ਉਹਨਾਂ ਨੇ ਫਿਰ ਪਿਤਾ ਸਮਾਨ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜਾ ਜੀ ਉਹ ਕਹਿ ਦਿੱਤਾ ਸੀਗਾ। ਇਹਦੇ ਉੱਤੇ ਉਹਨਾਂ ਨੇ ਜਿਹੜਾ ਜੀ ਉਹ ਸਟਾਇਰ ਕੀਤਾ। ਇਸ ਤੋਂ ਇਲਾਵਾ ਜਿਹੜੇ ਅਕਾਲੀ ਦਲ ਟਕਸਾਲੀ ਆ ਉਹਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਖਡੂਰ ਸਾਹਿਬ ਦੇ ਵਿੱਚ ਤੇ ਅਜਨਾਲੇ ਦੇ ਵਿੱਚ ਜਿਹੜੀਆਂ ਮੀਟਿੰਗਾਂ ਕੀਤੀਆਂ, ਤਾਂ ਇਹਨਾਂ ਨੇ ਆਪਣੀਆਂ ਮੀਟਿੰਗਾਂ ਦਾ ਦੌਰ ਜਿਹੜਾ ਜੀ ਉਹ ਮਾਲਵੇ ਦੇ ਵਿੱਚ ਜਾਰੀ ਰੱਖਿਆ। ਪਹਿਲਾਂ ਤਾਂ ਉਹ ਜਿਹੜਾ ਸੀਗਾ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਲਾਲਾਬਾਦ ਹਲਕਾ, ਉਹਦੇ ਵਿੱਚ ਵਰਕਰਾਂ ਦੇ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ। ਹੁਣ ਬਠਿੰਡੇ ਦੇ ਵਿੱਚ ਉਹਨਾਂ ਨੇ ਸੰਨ ਲਾਉਣ ਦਾ ਕੰਮ ਜਿਹੜਾ ਜੀ ਉਹ ਜਾਰੀ ਰੱਖਿਆ। ਬਲਵੰਤ ਸਿੰਘ ਨੰਦਗੜ੍ਹ ਹੋਰਾਂ ਜਿਹੜੇ ਕਿ ਸਾਬਕਾ ਜਥੇਦਾਰ ਨੇ, ਉਹਨਾਂ ਦੇ ਨਾਲ ਮੁਲਾਕਾਤ ਕੀਤੀ ਔਰ ਇਹ ਕਿਹਾ ਕਿ ਉਹਨਾਂ ਤੋਂ ਆਸ਼ੀਰਵਾਦ ਲੈਣ ਆਏ ਆ। ਬਲਵੰਤ ਸਿੰਘ ਨੰਦਗੜ੍ਹ ਹੋਰਾਂ ਨੇ ਇਹ ਕਿਹਾ ਕਿ ਉਹ ਸਿਆਸਤ ਦੇ ਵਿੱਚ ਤਾਂ ਨਹੀਂ ਆਉਣਗੇ, ਉਹ ਧਾਰਮਿਕ ਤੌਰ ਦੇ ਉੱਤੇ ਵਿਚਰਨਾ ਚਾਹੁੰਦੇ ਨੇ, ਪਰ ਉਹਨਾਂ ਨੇ ਕਿਹਾ ਕਿ ਉਹ ਅਕਾਲੀ ਦਲ ਟਕਸਾਲੀ ਨੂੰ ਪੂਰੀ ਹਮਾਇਤ ਦੇਣਗੇ। ਉਹਨਾਂ ਦੀ ਮੁਲਾਕਾਤ ਜਿਹੜੀ ਬਲਜੀਤ ਸਿੰਘ ਦਾਦੂਵਾਲ ਹੋਰਾਂ ਦੇ ਨਾਲ ਵੀ ਜਿਹੜੀ ਹੋਈ ਆ ਔਰ 1.5 ਘੰਟੇ ਤੱਕ ਇਹ ਜਿਹੜੀ ਹੈ ਜੀ ਮੁਲਾਕਾਤ ਚੱਲੀ ਆ। ਇਹ ਪਤਾ ਲੱਗਾ ਕਿ ਬਲਜੀਤ ਸਿੰਘ ਦਾਦੂਵਾਲ ਨੇ ਵੀ ਸਮਰਥਨ ਦਿੰਦਿਆਂ ਹੋਇਆ ਕਿਹਾ ਕਿ ਜਿਹੜਾ ਪੰਜਾਬ ਦੇ ਭਲੇ ਲਈ ਲੜੂਗਾ, ਬਾਦਲਾਂ ਦੇ ਖਿਲਾਫ ਲੜੂਗਾ, ਡੇਰੇ ਦੇ ਖਿਲਾਫ ਲੜੂਗਾ, ਅਸੀਂ ਉਹਦੀ ਹਮਾਇਤ ਜਿਹੜੀ ਹੈ ਜੀ ਉਹ ਦੇਵਾਂਗੇ। ਸੋ ਇਹ ਬਿਆਨਬਾਜ਼ੀ ਜਿਹੜੀ ਵੀਰ ਸਿੰਘ ਬਾਦਲ ਤੇ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਦੇ ਵਿਚਾਲੇ ਸ਼ੁਰੂ ਹੋਈ ਹੈ, ਇਹ ਆਉਂਦੇ ਦਿਨਾਂ ਦੇ ਦੌਰਾਨ ਜਾਰੀ ਰਹਿਣ ਦੀ ਸੰਭਾਵਨਾ ਹੈ ਜੀ। ਬਸ ਬਿਆਨਬਾਜ਼ੀਆਂ ਹੀ ਹੈ, ਇੱਦਾਂ ਟਾਈਮ ਨਿਕਲ ਜਾਣਾ। ਤੇ ਅੱਗੇ ਆਪਾਂ ਮੌੜ ਬੰਬ ਧਮਾਕੇ ਦੀ ਜੇ ਗੱਲ ਕਰੀਏ ਤਾਂ ਉਸ ਦੀ ਜਾਂਚ ਕਰ ਰਹੀ ਟੀਮ ਫਿਰ ਸਰਗਰਮ ਹੋਈ। ਜੀ ਐਕਚੁਅਲੀ ਪੰਜਾਬ ਦੀ ਜਿਹੜੀ ਇਹ SIT ਹੈ ਜੀ, ਉਹਨੇ ਨਵੇਂ ਤੰਦ ਲੱਭਣੇ ਜਿਹੜੇ ਜੀ ਉਹ ਸ਼ੁਰੂ ਕੀਤੇ ਆ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਐਨ ਪਹਿਲਾਂ ਹੋਏ ਇਸ ਬੰਬ ਧਮਾਕੇ ਨੇ ਪੰਜਾਬ ਦੀ ਸਿਆਸਤ ਦੀ ਰੂਪਰੇਖਾ ਹੀ ਜਿਹੜੀ ਜੀ ਉਹ ਬਦਲ ਕੇ ਰੱਖ ਦਿੱਤੀ ਸੀਗੀ ਜੀ। ਪੁਲਿਸ ਟੀਮ ਨੇ ਧਮਾਕੇ ਦੇ ਵਿੱਚ ਨਾਮਜ਼ਦ ਕੀਤੀ ਜਿਹੜੀ ਟਿੱਕੜੀ ਆ, ਉਹਦੀ ਜਾਇਦਾਦ ਜਿਹੜੀ ਆ ਉਹ ਫਰੋਲਣੀ ਸ਼ੁਰੂ ਕੀਤੀ ਆ। ਹਰਿਆਣੇ ਦੇ ਕੁਰੂਕਸ਼ੇਤਰ ਤੇ ਸਿਰਸਾ ਤੋਂ ਇਲਾਵਾ ਸੰਗਰੂਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਲਿਖ ਕੇ ਇਹਨਾਂ ਮੁਲਜ਼ਮਾਂ ਦੀ ਜਿਹੜੀ ਜਾਇਦਾਦ ਆ ਉਹਦੇ ਵੇਰਵੇ ਪੁੱਛੇ ਗਏ ਆ। ਡਿਪਟੀ ਕਮਿਸ਼ਨਰ ਸਿਰਸਾ ਨੇ ਪੰਜਾਬ ਪੁਲਿਸ ਨੂੰ ਰਿਪੋਰਟ ਦਿੱਤੀ ਆ ਤੇ ਸਿਰਸੇ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਮੁਲਜ਼ਮ ਦੀ ਕੋਈ ਜਾਇਦਾਦ ਦੀ ਨਹੀਂ ਹੋਈ। ਜਿਹੜੀ SIT ਆ ਉਹਦੇ ਵੱਲੋਂ ਦੂਜੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਜੀ ਮੁਲਾਜ਼ਮ ਭੇਜ ਕੇ ਰਿਪੋਰਟ ਇਕੱਠੀ ਕੀਤੀ ਜਾ ਰਹੀ ਆ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਬੰਬ ਧਮਾਕੇ ਨੂੰ ਲੈ ਕੇ ਜਨਤਕ ਪਟੀਸ਼ਨ ਦਾਇਰ ਹੋਈ, ਜਿਹਦੀ ਅਗਲੀ ਸੁਣਵਾਈ 26 ਫਰਵਰੀ ਆ।
ਵਿਸ਼ੇਸ਼ ਜਾਂਚ ਟੀਮ 26 ਫਰਵਰੀ ਤੋਂ ਪਹਿਲਾਂ ਮੌੜ ਧਮਾਕੇ ਦੀ ਤਫਤੀਸ਼ ਦੇ ਵਿੱਚ ਨਵੀਂ ਕੁਝ ਜਿਹੜਾ ਜੀ ਉਹ ਵਿਖਾਉਣਾ ਚਾਹੁੰਦੀ ਆ। ਔਰ ਜੇ ਨਹੀਂ ਵਿਖਾਉਂਦੀ ਤੇ ਕਿਉਂਕਿ ਹਾਈ ਕੋਰਟ ਨੇ ਕਿਹਾ ਹੈ ਕਿ ਫਿਰ ਅਸੀਂ ਇਹ ਜਾਂਚ ਜਿਹੜੀ ਆ ਜੀ ਉਹ ਸੌਂਪ ਦੇਵਾਂਗੇ CBI ਨੂੰ। ਕਾਂਗਰਸੀ ਨੇਤਾ ਹਰਮਿੰਦਰ ਜੱਸੀ ਨੂੰ ਨਿਸ਼ਾਨਾ ਬਣਾ ਕੇ ਇਹ ਜਿਹੜਾ ਜੀ ਬੰਬ ਧਮਾਕਾ ਕੀਤਾ ਗਿਆ ਸੀ। ਇਹਦੀਆਂ ਤਾਰਾਂ ਜਾ ਜੁੜੀਆਂ ਸੀਗੀਆਂ ਸਰਸੇ ਵਾਲੇ ਡੇਰੇ ਦੇ ਨਾਲ। ਫਰਵਰੀ 18 ਦੇ ਵਿੱਚ ਗੁਰਤੇਜ ਸਿੰਘ ਕਾਲਾ, ਅਮਰੀਕ ਸਿੰਘ ਤੇ ਅਵਤਾਰ ਸਿੰਘ ਨੂੰ ਮੁਲਜ਼ਮ ਦੇ ਵਜੋਂ ਨਾਮਜ਼ਦ ਕੀਤਾ ਜਾ ਚੁੱਕਾ, ਜਿਹੜਾ ਡੇਰੇ ਸਿਰਸੇ ਦੇ ਨਾਲ ਜੁੜੇ ਹੋਏ ਆ। ਔਰ ਇਹ ਇਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਹੋ ਸਕੀ, ਇਹ ਬਹੁਤ ਜਿਹੜਾ ਜੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਜੀ ਉਹ ਸਵਾਲ ਹੈ। ਸਿਆਸੀ ਆਗੂ ਭੁਪਿੰਦਰ ਸਿੰਘ ਗੋਰਾ, ਜਿਹੜਾ ਕਿ ਜੱਸੀ ਦਾ ਭਾਣਜਾ ਹੋਣ ਦਾ ਦਾਅਵਾ ਕਰਦਾ ਹੈ, ਉਹਨੇ ਮੌੜ ਥਾਣੇ ਦੇ ਵਿੱਚ ਆਪਣੇ ਬਿਆਨ ਦਰਜ ਕਰਾਏ ਆ। ਉਹਨੇ ਇਹ ਕਿਹਾ ਕਿ ਬੰਬ ਧਮਾਕੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਤੇ ਧਮਾਕੇ ਵਾਲੇ ਦਿਨ ਉਹ ਮੌੜ ਇਲਾਕੇ ਦੇ ਵਿੱਚ ਹੈ ਨਹੀਂ ਸੀਗਾ ਜੀ। ਇਹ ਭੁਪਿੰਦਰ ਸਿੰਘ ਗੋਰਾ ਨੇ ਇਹ ਜਿਹੜੀ ਦਰਖਾਸਤ ਹੈ ਇਹਨੂੰ ਸਿਆਸਤ ਤੋਂ ਪ੍ਰੇਰਿਤ ਜਿਹੜਾ ਜੀ ਉਹ ਦੱਸਿਆ। ਇਹ ਕਿਹਾ ਜਾ ਰਿਹਾ ਕਿ ਹਰਮਿੰਦਰ ਸਿੰਘ ਜੱਸੀ ਨੂੰ ਹੁਣ ਜਿਹੜਾ ਜੀ ਉਹ ਸੱਦਿਆ ਜਾਊਗਾ, ਕਿਉਂਕਿ ਹਰਮਿੰਦਰ ਸਿੰਘ ਜੱਸੀ ਜਿਹੜਾ ਜੀ ਉਹ ਡੇਰੇ ਵਾਲੇ ਜਿਹੜਾ ਮੁਖੀ ਆ ਜੀ ਉਹਦਾ ਕੁੜਮ ਹੈ। ਇਸ ਕਰਕੇ ਇਹ ਉਹਦੀ ਰੈਲੀ ਦੇ ਵਿੱਚ ਧਮਾਕਾ ਕਿਉਂ ਹੋਇਆ ਔਰ ਜਿਹੜੀ ਕਾਰ ਸੀ ਉਹ ਤਿਆਰ ਕੀਤੀ ਸਰਸੇ ਡੇਰੇ ਦੇ ਵਿੱਚ, ਉੱਥੋਂ ਇਹਦੇ ਵਿੱਚ ਕੁੱਕਰ ਬੰਬ ਜਿਹੜਾ ਸੀ ਉਹ ਫਿੱਟ ਕਰਕੇ ਲਿਆ ਕੇ ਮੌੜ ਦੇ ਵਿੱਚ ਜਿਹੜਾ ਸੀਗਾ ਉਹ ਧਮਾਕਾ ਕਰਵਾਇਆ ਗਿਆ। ਇਸ ਕਰਕੇ ਇਹ ਬੜੀ ਅਹਿਮ ਜਿਹੜੀ ਜੀ ਉਹ ਗੱਲ ਹੈ ਕਿ ਜੱਸੀ ਨੂੰ ਜਿਤਾਉਣ ਲਈ ਤੇ ਜਿਹੜੀ ਪਾਰਟੀ ਦਾ ਉਸ ਟਾਈਮ ਉਭਾਰ ਸੀਗਾ ਜੀ ਉਹਨੂੰ ਥੱਲੇ ਸੁੱਟਣ ਦੇ ਵਾਸਤੇ ਇਹ ਸੰਭਾਵੀ ਰੂਪ ਦੇ ਵਿੱਚ ਕੀਤਾ ਗਿਆ ਧਮਾਕਾ ਸੀਗਾ ਜੀ। ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਸੀਗਾ, ਪਰ ਗੱਲਬਾਤ ਮੁੜ ਕੇ ਕੋਈ ਨਹੀਂ ਹੋਈ। ਤੇ ਅੱਗੇ ਆਪਾਂ ਸੰਗਰੂਰ ਖੇਤਰ ਦੀ ਜੇ ਗੱਲ ਕਰੀਏ ਤਾਂ ਉੱਥੇ ਗੜਿਆਂ ਨੇ ਭਾਰੀ ਤਬਾਹੀ ਮਚਾਈ। ਕਦੀ ਜਿਹੜਾ ਮੀਂਹ ਆ ਉਹਨੇ ਜਿਹੜਾ ਵੀ ਜਿੱਥੇ ਰਿਕਾਰਡ ਤੋੜੇ ਨੇ, ਕੱਲ ਗੱਲ ਕੀਤੀ, ਪਰ ਇਹ ਥਾਵਾਂ ਦੇ ਉੱਤੇ ਤੁਸੀਂ ਕਹਿ ਲਓ ਕਿ ਮੁਸੀਬਤ ਬਣ ਕੇ ਵੀ ਜਿਹੜਾ ਮੌਸਮ ਦੀ ਖਰਾਬੀ ਆ ਉਹ ਆਈ ਆ। ਜਿਹੜੇ ਹੈਗੇ ਨੇ ਪਹਾੜੀ ਖੇਤਰ ਉਹਨਾਂ ਦੇ ਵਿੱਚ ਇਸ ਵਾਰੀ ਰਿਕਾਰਡ ਸਨੋ ਜਿਹੜੀ ਆ ਉਹ ਪਈ ਆ। ਸ਼ਿਮਲਾ ਦੇ ਵਿੱਚ ਤਾਂ 15 ਸਾਲ ਦਾ ਰਿਕਾਰਡ ਜਿਹੜਾ ਵੀ ਉਹ ਟੁੱਟਿਆ। ਪਹਾੜੀ ਖੇਤਰਾਂ ਦੇ ਵਿੱਚ ਕੋਈ ਏਦਾਂ ਦਾ ਏਰੀਆ ਨਹੀਂ ਹੈਗਾ ਜਿੱਥੇ ਇਸ ਵਾਰੀ ਸਨੋ ਜਿਹੜੀ ਹੈ ਜੀ ਉਹ ਨਾ ਪਈ। ਪਰ ਜਿਹੜੀ ਇਹ ਮੁਸੀਬਤ ਬਣੀ ਹੈ ਜੀ, ਇਹ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਅੱਧੀ ਦਰਜਨ ਦੇ ਪਿੰਡ ਆ ਜੀ ਜਿਨ੍ਹਾਂ ਦੇ ਉੱਤੇ ਮੀਂਹ ਤੇ ਗੜਿਆਂ ਨੇ ਹਜ਼ਾਰਾਂ ਏਕੜ ਫਸਲ ਜਿਹੜੀ ਹੈ ਜੀ ਉਹ ਤਬਾਹ ਕਰਤੀ ਹੈ। 3 ਘੰਟੇ ਪਏ ਭਾਰੀ ਮੀਂਹ ਤੇ 1 ਘੰਟੇ ਦੇ ਕਰੀਬ ਪਏ ਗੜੇ ਜਿਹੜੇ ਨੇ ਜੀ ਉਹਨਾਂ ਨੇ ਇਹ ਫਸਲ ਜਿਹੜੀ ਉਹ ਤਬਾਹ ਕੀਤੀ ਹੈ। ਸੜਕਾਂ ਦੇ ਉੱਤੇ ਜੀ 1-1 ਫੁੱਟ ਜਿਹੜੇ ਗੜੇ ਉਹ ਚੜ ਗਏ ਔਰ 4 ਚੁਫੇਰੇ ਗੜਿਆਂ ਦੇ ਢੇਰ ਜਿਹੜੇ ਉਹ ਨਜ਼ਰ ਆ ਰਹੇ ਸੀ। ਸੰਦੌੜ, ਮਾਣਕੀ, ਫਤਿਹਗੜ੍ਹ, 5 ਗਰਾਈਆਂ ਇਹਨਾਂ ਦੇ ਵਿੱਚ ਜ਼ਿਆਦਾ ਜਿਹੜੇ ਜੀ ਉਹ ਗੜੇ ਪਏ ਔਰ ਇਹਨਾਂ ਪਿੰਡਾਂ ਦੇ ਵਿੱਚ ਰਾਤ ਤੱਕ ਲੋਕਾਂ ਦੇ ਘਰਾਂ ਦੀਆਂ ਛੱਤਾਂ ਜਿਹੜੀਆਂ ਸੀ ਉਹ ਗੜਿਆਂ ਦੇ ਨਾਲ ਭਰ ਗਈਆਂ। ਪਿੰਡਾਂ ਦੇ ਵਿੱਚ ਤਬਾਹੀ ਜਿਹੜੀ ਜੀ ਉਹ ਸਾਫ਼ ਦਿਖ ਰਹੀ ਸੀ। ਪਿੰਡ ਸੰਦੌੜ ਦੇ ਵਿੱਚ ਜਿਹੜੀਆਂ ਫਸਲਾਂ ਸੀਗੀਆਂ ਉਹਨਾਂ ਦੀ ਪਨੀਰੀ ਮੁਕੰਮਲ ਰੂਪ ਜਿਹੜੀ ਜੀ ਉਹ ਤਬਾਹ ਹੋ ਗਈ। ਕਣਕ, ਆਲੂ, ਸਰੋਂ ਜਿਹੜੀ ਬਰਸੀਨ ਇਹਨਾਂ ਦੀਆਂ ਫਸਲਾਂ ਦੇ ਉੱਤੇ ਵੀ ਜਿਹੜੇ ਜੀ ਉਹ ਗੜਿਆਂ ਨੇ ਭਾਰੀ ਬਰਬਾਦੀ। ਦੁਲਮਾ ਕਲਾਂ, ਸੰਦੌੜ, ਮਾਣਕੀ, ਫਤਿਹਗੜ੍ਹ, 5 ਗਰਾਈਆਂ ਇੱਥੇ ਜਿਹੜੇ ਜੀ ਸੈਂਕੜੇ ਏਕੜ ਫਸਲ ਹੈ ਉਹ ਮੁਕੰਮਲ ਜਿਹੜੀ ਜੀ ਉਹ ਤਬਾਹ ਹੋ ਗਈ ਕਿਉਂਕਿ ਗੜਿਆਂ ਦੀ ਜਿਹੜੀ ਉਹ ਵਿਛੀ ਹੋਈ ਜਿਹੜੀ ਉਹ ਦਿਸੀ। ਇੱਥੋਂ ਤੱਕ ਇੰਨੇ ਜ਼ਿਆਦਾ ਜਿਹੜੇ ਜੀ ਉਹ ਗੜੇ ਪਏ ਕਿ ਲੋਕਾਂ ਨੇ ਟਰੈਕਟਰਾਂ ਦੇ ਜਿਹੜੇ ਕਰਾਹੇ ਸੀ ਉਹ ਲਾ ਕੇ ਉਹਦੇ ਨਾਲ ਪਿੰਡਾਂ ਦੇ ਰਾਹ ਜਿਹੜੇ ਸੀਗੇ ਉਹ ਸਾਫ਼ ਕੀਤੇ। 1 ਘੰਟਾ ਲਗਾਤਾਰ ਜਿਹੜੀ ਸੀ ਉਹ ਗੜੇਮਾਰੀ, ਜਿਵੇਂ ਜਿਹੜੇ ਪਹਿਲਾਂ ਹੀ ਮੁਸੀਬਤ ਦੇ ਵਿੱਚ ਕਿਸਾਨ ਨੇ ਉਹਨਾਂ ਦੇ ਸੁਪਨਿਆਂ ਦੇ ਉੱਤੇ ਹੋਰ ਲੀਕ ਜਿਹੜੀ ਸੋ ਫੇਰ ਦਿੱਤੀ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਜਗਤਾਰ ਸਿੰਘ ਹਵਾਰਾ ਦੀ, ਉਹਨਾਂ ਨੇ ਬਰਗਾੜੀ ਮੋਰਚੇ ਦੇ ਫੈਸਲਿਆਂ ਤੇ ਰੋਕ ਲਾਈ। ਇਹ ਥੋੜਾ ਜਿਹਾ ਜਿਹੜੇ ਉਹਨਾਂ ਦੇ ਫੈਸਲੇ ਨੇ ਜੀ ਇਹ ਕਈ ਪੱਖਾਂ ਤੋਂ ਵੇਖਣ ਯੋਗ ਨੇ ਜੀ। ਇੱਕ ਤਾਂ ਕਿਉਂਕਿ ਜਿਹੜਾ ਇਕੱਠ ਹੋਇਆ ਸੀ ਸਰਬੱਤ ਖਾਲਸਾ, ਉਹਦੇ ਵਿੱਚ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਅਕਾਲ ਤਖਤ ਦਾ ਜਿਹੜਾ ਜੀ ਉਹ ਜਥੇਦਾਰ ਨਿਯੁਕਤ ਕੀਤਾ ਗਿਆ ਸੀ ਔਰ ਉਹਨਾਂ ਦੀ ਜਗ੍ਹਾ ਦੇ ਉੱਤੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਹੋਰਾਂ ਨੂੰ ਜਿਹੜਾ ਜੀ ਉਹ ਲਾਇਆ ਗਿਆ ਸੀਗਾ। ਹੁਣ ਕਿਉਂਕਿ ਜੇਲ੍ਹ ਦੇ ਵਿੱਚ ਨੇ ਜਗਤਾਰ ਸਿੰਘ ਹਵਾਰਾ ਹੋਰੀ, ਉਹਨਾਂ ਨੇ ਤਿਹਾੜ ਜੇਲ੍ਹ ਦੇ ਵਿੱਚੋਂ ਹੁਕਮ ਜਾਰੀ ਕਰਕੇ ਜਿਹੜੇ ਮਤਵਾਜ਼ੀ ਜਥੇਦਾਰ ਸੀ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਤੇ ਅਮਰੀਕ ਸਿੰਘ ਦੀ ਅਗਵਾਈ ਹੇਠ ਚੱਲੇ ਬਰਗਾੜੀ ਇਨਸਾਫ ਮੋਰਚੇ ਦੇ ਦੌਰਾਨ ਲਏ ਸਾਰੇ ਫੈਸਲਿਆਂ ਦੇ ਉੱਤੇ ਰੋਕ ਜਿਹੜੀ ਹੈ ਜੀ ਉਹ ਲਾ ਦਿੱਤੀ ਆ। ਹੁਣ ਪੰਜਾਬ ਦੇ ਵਿੱਚ ਲੋਕ ਸਭਾ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਦਾ ਫੈਸਲਾ 5 ਮੈਂਬਰੀ ਕਮੇਟੀ ਜਿਹੜੀ ਲਊਗੀ, ਜਿਹੜੀ ਕਿ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਥਾਪੀ ਆ। ਹਵਾਰਾ ਹੋਰਾਂ ਦੇ ਵੱਲੋਂ ਬਣਾਈ 5 ਮੈਂਬਰੀ ਕਮੇਟੀ ਇਨਸਾਫ ਮੋਰਚੇ ਦੇ ਵੱਲੋਂ ਲਏ ਸਾਰੇ ਫੈਸਲਿਆਂ ਦੀ ਨਜ਼ਰਸਾਨੀ ਕਰਨ ਦੇ ਵਾਸਤੇ ਕਿਹਾ ਗਿਆ, ਜਿਹਦੇ ਤਹਿਤ ਇਸ 5 ਮੈਂਬਰੀ ਕਮੇਟੀ ਨੇ
27 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਇਕੱਠ ਸੱਦ ਕੇ ਇਨਸਾਫ ਮੋਰਚੇ ਦੇ ਦੌਰਾਨ ਲਏ ਜਿਹੜੇ ਫੈਸਲੇ ਨੇ ਉਹਨਾਂ ਦੇ ਉੱਤੇ ਮੁੜ ਕੇ ਵਿਚਾਰ ਕਰਨ ਦਾ ਜਿਹੜਾ ਜੀ ਉਹ ਫੈਸਲਾ ਕੀਤਾ। ਇਨਸਾਫ ਮੋਰਚੇ ਦੀ ਇੱਕ ਧਿਰ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਹੋਰੀ ਪਹਿਲਾਂ ਹੀ ਐਲਾਨ ਕਰ ਚੁੱਕੇ ਆ ਜੀ, ਮੋਰਚੇ ਦੇ ਵਿੱਚ ਲਏ ਫੈਸਲੇ ਅਨੁਸਾਰ ਲੋਕ ਸਭਾ ਚੋਣਾਂ ਲੜੀਆਂ ਜਾਣਗੀਆਂ। ਜਗਤਾਰ ਸਿੰਘ ਹਵਾਰਾ ਦੇ ਵੱਲੋਂ ਬਣਾਈ 5 ਮੈਂਬਰੀ ਕਮੇਟੀ ਦੇ ਵਿੱਚੋਂ 4 ਮੈਂਬਰ ਜਿਹੜੇ ਸੀਨੀਅਰ ਵਕੀਲ ਅਮਰ ਸਿੰਘ ਚਾਹਲ, ਨਰਿੰਦਰ ਸਿੰਘ ਚੌੜਾ, ਬਲਜਿੰਦਰ ਸਿੰਘ ਤੇ ਮਾਸਟਰ ਸੰਤੋਖ ਸਿੰਘ ਦਾਬਾ ਵਾਲੀ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਬਰਗਾੜੀ ਇਨਸਾਫ ਮੋਰਚੇ ਦਾ ਕੋਈ ਫੈਸਲਾ ਲਾਗੂ ਨਹੀਂ ਕੀਤਾ ਜਾਊਗਾ ਤੇ ਉਹਦੇ ਦੌਰਾਨ ਲਏ ਫੈਸਲਿਆਂ ਦੀ 27 ਜਨਵਰੀ ਨੂੰ ਬੁਲਾਏ ਪੰਥਕ ਇਕੱਠ ਦੇ ਵਿੱਚ ਪੜਚੋਲ ਕੀਤੀ ਜਾਊਗੀ। ਇਹਦਾ ਸਭ ਤੋਂ ਅਹਿਮ ਪੱਖ ਜਿਹੜਾ ਜੀ ਉਹ ਇਹ ਆ ਕਿ ਇਹ ਜਿਹੜੀ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਬਣਾਈ ਆ, ਇਹਦੇ ਵਿੱਚ ਕੋਈ ਮਤਵਾਜੀ ਜਥੇਦਾਰ ਨਹੀਂ ਜਿਹੜਾ ਜੀ ਉਹ ਲਿਆ ਗਿਆ ਔਰ ਇਹਦੇ ਵਿੱਚ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਧੜੇ ਦੇ ਵਿੱਚੋਂ ਕੋਈ ਵੀ ਜਿਹੜਾ ਜੀ ਉਹ ਨਹੀਂ ਲਿਆ ਗਿਆ। ਉਹਨਾਂ ਸਾਰਿਆਂ ਨੂੰ ਸਾਈਡਲਾਈਨ ਜਿਹੜਾ ਜੀ ਉਹ ਕਰਕੇ ਬਣਾਈ ਗਈ ਇਹ ਜਿਹੜੀ ਕਮੇਟੀ ਆ ਉਹ ਚਰਚਾ ਦਾ ਵਿਸ਼ਾ ਇਸ ਵੇਲੇ ਜਿਹੜਾ ਜੀ ਉਹ ਬਣੀ ਹੋਈ ਆ। ਹੁਣ ਸਵਾਲ ਇਹ ਵੀ ਆ ਕਿ ਜਿਹੜਾ ਜੀ ਇਹ ਜਿਹੜੇ ਫੈਸਲੇ ਇਹ ਲਊਗੀ ਕਮੇਟੀ, ਉਹਨੂੰ ਇਹ ਮਤਵਾਜੀ ਜਥੇਦਾਰ ਜਾਂ ਮਾਨ ਸਾਹਿਬ ਜਿਹੜੇ ਉਹ ਮੰਨਣਗੇ ਜਾਂ ਨਹੀਂ। ਮੈਂ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਇੱਕ ਇੰਟਰਵਿਊ ਕੀਤੀ ਸੀ, ਉਹਦੇ ਵਿੱਚ ਉਹਨਾਂ ਨੇ 3-4 ਦਿਨ ਪਹਿਲਾਂ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਜੇਲ੍ਹ ਦੇ ਵਿੱਚ ਬੈਠ ਕੇ ਕੋਈ ਫੈਸਲੇ ਨਹੀਂ ਲੈਣੇ ਚਾਹੀਦੇ ਕਿਉਂਕਿ ਜੇਲ੍ਹ ਦੇ ਵਿੱਚ ਸਹੀ ਜਾਣਕਾਰੀ ਨਹੀਂ ਮਿਲਦੀ। ਇਹ ਗੱਲ ਕਰਦੇ ਹਾਂ ਜੀ, ਮਹਾਰਾਸ਼ਟਰ ਦੇ ਗੁਰਦੁਆਰੇ ਦੇ ਵਿੱਚ ਜਿਹੜੀ ਇੱਕ ਵਿਰੋਧਤਾ ਹੋ ਰਹੀ ਆ, ਭਾਜਪਾ ਵੀ ਬੜੀ ਕਾਹਲੀ ਪਈ ਹੋਈ ਆ ਜੀ ਨਾ ਕਬਜ਼ੇ ਕਰਨ ਲਈ। ਜੀ ਤਖਤ ਹਜ਼ੂਰ ਸਾਹਿਬ ਦਾ ਜਿਹੜਾ ਪ੍ਰਬੰਧਕੀ ਬੋਰਡ ਹੈ, ਨੰਦੇੜ ਦੇ ਪ੍ਰਧਾਨ ਦੀ ਜਿਹੜੀ ਆ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਮਨਮਰਜ਼ੀ ਦੇ ਨਾਲ ਕਰਨ ਦੀ ਜਿਹੜੀ ਚਰਚਾ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਜੀ ਨੰਦੇੜ ਦੀ ਜਿਹੜੀ ਇੱਕ ਸੰਗਤ ਹੈ ਉਹਦੇ ਵੱਲੋਂ ਇਹਦਾ ਵਿਰੋਧ ਕੀਤਾ ਜਾ ਰਿਹਾ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇਹ ਗੱਲ ਕਹੀ ਹੈ ਕਿ ਮਹਾਰਾਸ਼ਟਰ ਸਰਕਾਰ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਦੀ ਨਾ ਕਰੇ। ਨੰਦੇੜ ਦੀ ਜਿਹੜੀ ਸੰਗਤ ਹੈ ਉਹਦੇ ਵੱਲੋਂ ਇਹਦੇ ਖਿਲਾਫ ਉੱਥੋਂ ਦੇ ਕਲੈਕਟਰ ਜਿਹੜਾ ਅਰੁਣ ਡੁੰਗਰੇ ਆ ਉਹਨੂੰ ਇੱਕ ਚਿੱਠੀ ਗਈ ਆ। ਇਹਦੇ ਵਿੱਚ ਇਹ ਆਖਿਆ ਗਿਆ ਕਿ ਤਖਤ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਦੀ ਨਿਯੁਕਤੀ ਚੁਣੇ ਤੇ ਨਾਮਜ਼ਦ ਮੈਂਬਰਾਂ ਵਿੱਚੋਂ ਕੀਤੀ ਜਾਵੇ ਔਰ ਪ੍ਰਬੰਧਕੀ ਬੋਰਡ ਦੇ ਵਿੱਚ 17 ਮੈਂਬਰ ਨੇ, ਜਿਨ੍ਹਾਂ ਦੇ ਵਿੱਚੋਂ 4 ਮੈਂਬਰ ਸ਼੍ਰੋਮਣੀ ਕਮੇਟੀ ਤੇ 4 ਹੋਰ ਸਿੱਖ ਸੰਸਥਾਵਾਂ ਦੇ ਵਿੱਚੋਂ ਲਏ ਜਾਂਦੇ ਆ। 4 ਮੈਂਬਰ ਸੱਚਖੰਡ ਹਜ਼ੂਰ ਖਾਲਸਾ ਦੀਵਾਨ ਨੰਦੇੜ ਤੋਂ, 2 ਸਿੱਖ ਸੰਸਦ ਮੈਂਬਰ, 1 ਮੈਂਬਰ ਚੀਫ ਖਾਲਸਾ ਦੀਵਾਨ ਤੋਂ ਤੇ 3 ਮੈਂਬਰ ਮਹਾਰਾਸ਼ਟਰ ਦੇ 7 ਜ਼ਿਲ੍ਹਿਆਂ ਦੇ ਵਿੱਚੋਂ ਲਏ ਜਾਂਦੇ ਆ। ਪ੍ਰਬੰਧਕੀ ਬੋਰਡ ਦੇ ਸੰਵਿਧਾਨ ਦੇ ਮੁਤਾਬਕ ਪ੍ਰਧਾਨ ਦੀ ਚੋਣ ਚੁਣੇ ਤੇ ਨਾਮਜ਼ਦ ਮੈਂਬਰਾਂ ਦੇ ਵਿੱਚੋਂ ਹੁੰਦੀ ਹੈ। ਪਰ ਮਹਾਰਾਸ਼ਟਰ ਸਰਕਾਰ ਨੇ ਪ੍ਰਬੰਧਕੀ ਬੋਰਡ ਸੰਬੰਧੀ ਬਣੇ ਐਕਟ 1956 ਦੀ ਧਾਰਾ 11 ਦੇ ਵਿੱਚ ਸੋਧ ਕਰਕੇ ਇਹਦਾ ਪ੍ਰਧਾਨ ਨਿਯੁਕਤ ਕਰਨ ਦੇ ਅਧਿਕਾਰ ਆਪ ਲੈ ਲਏ ਆ, ਜਿਹਦੇ ਤਹਿਤ ਪਿਛਲੀ ਵਾਰੀ ਚੁਣੇ ਤੇ ਨਾਮਜ਼ਦ ਮੈਂਬਰਾਂ ਦੀ ਥਾਂ ਉੱਥੋਂ ਦੇ ਵਿਧਾਇਕ ਤਾਰਾ ਸਿੰਘ ਨੂੰ ਸਰਕਾਰ ਦੇ ਵੱਲੋਂ ਬੋਰਡ ਦਾ ਪ੍ਰਧਾਨ ਜਿਹੜਾ ਜੀ ਉਹ ਥਾਪ ਦਿੱਤਾ ਗਿਆ ਸੀਗਾ। ਪਿਛਲੀ ਵਾਰ ਵੀ ਇਹਦਾ ਵਿਰੋਧ ਹੋਇਆ। ਹੁਣ ਮੈਂਬਰਾਂ ਦੀ ਨਵੀਂ ਚੋਣ ਦੇ ਉੱਤੇ ਨਾਮਜ਼ਦਗੀ ਪਿੱਛੋਂ ਇਹਦਾ ਵਿਰੋਧ ਜਿਹੜਾ ਜੀ ਉਹ ਸ਼ੁਰੂ ਹੋ ਗਿਆ। ਜਿਹੜੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਦੇਵੇਂਦਰ ਫੜਨਵੀਸ, ਉਹਨੇ ਟਵੀਟ ਕਰਕੇ ਇਹ ਗੱਲ ਜਿਹੜੀ ਹੈ ਜੀ ਕਹੀ ਆ ਕਿ ਜਿਹੜੀ ਐਕਟ ਦੀ ਧਾਰਾ ਇਹਦੇ ਵਿੱਚ ਸੋਧ ਨਹੀਂ ਕੀਤੀ ਜਾਊਗੀ, ਜਿਹੜੀ 11 ਧਾਰਾ ਹੈ। ਉਹਨਾਂ ਨੇ ਜਿਹੜਾ ਜੀ ਇਹ ਗੱਲ ਕਹੀ ਆ ਕਿ ਜਿਹੜਾ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਦੀ ਉਹ ਚੋਣ ਉੱਥੋਂ ਦੇ ਚੁਣੇ ਤੇ ਨਾਮਜ਼ਦ ਕੀਤੇ 17 ਮੈਂਬਰਾਂ ਦੇ ਉੱਤੇ ਜਿਹੜੀ ਹੈ ਜੀ ਉਹ ਛੱਡਣੀ ਚਾਹੀਦੀ ਹੈ। ਜਦੋਂ ਹੁਣ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਇਹ ਗੱਲ ਜਿਹੜੀ ਵੀ ਕਹੀ ਆ ਕਿ ਨਹੀਂ ਸੋਧ ਕੀਤੀ ਜਾਊਗੀ, ਤਾਂ ਨਹੀਂ ਇਹਦੇ ਉੱਤੇ ਜਿਹੜਾ ਜੀ ਵਿਸ਼ਵਾਸ ਹੋਊਗਾ ਜਾਂ ਨਹੀਂ। ਪਰ ਇਹ ਕਿਹਾ ਜਾ ਰਿਹਾ ਹੈ ਕਿ ਸਰਕਾਰ ਦੀ ਮਨਸ਼ਾ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਇਹੀ ਸੀ ਕਿ ਉੱਥੇ ਆਪਣੀ ਜਿਹੜੀ ਹੈ ਜੀ ਉਹ ਚਲਾਈ ਜਾਵੇ, ਪ੍ਰਧਾਨ ਆਪਣਾ ਲਾਇਆ ਜਾਵੇ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਮਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।